ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਆ। ਗਾਜ਼ਾ ਦੇ ਵਿੱਚ ਫੇਰ ਇਜ਼ਰਾਈਲ ਵੱਲੋਂ ਬਹੁਤ ਬੁਰੀ ਤਰ੍ਹਾਂ ਬੰਬਾਰਡਮੈਂਟ ਹੋ ਰਹੀ ਹੈਗੀ ਆ। ਕਹਿੰਦੇ ਹੰਡਰਡਸ ਆਫ ਲੋਕ ਹੋਰ ਫਲਸਤੀਨੀਅਨ ਜੋ ਆ ਮਾਰੇ ਗਏ ਆ। ਈਵਨ ਦੋ ਇਜ਼ਰਾਈਲ ਵਾਲਿਆਂ ਨੇ ਰਸਤੇ ਦੀ ਲੋਕੇਸ਼ਨ ਦੱਸੀ ਆ ਵੀ ਕਿਹੜਾ ਸੇਫ ਏਰੀਆ ਹੈਗਾ ਜਿਹਦੇ ਥਾਈਂ ਜਾ ਸਕਦੇ ਆ। ਪਰ ਕਹਿੰਦੇ ਵੀ ਉੱਥੇ ਇੰਟਰਨੈਟ, ਇਲੈਕਟ੍ਰਿਸਿਟੀ ਨਹੀਂ ਹੈਗੀ, ਇੰਟਰਨੈਟ ਨਹੀਂ ਹੈਗਾ ਤੇ ਲੋਕ ਕਨਫਿਊਜ਼ ਆ। ਤੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਬੰਬ ਉੱਪਰ ਡਿੱਗਦੇ ਹੋਣ ਤੇ ਲੋਕ ਤਾਂ ਵੈਸੇ ਘਬਰਾਏ ਹੁੰਦੇ ਆ, ਪਤਾ ਨਹੀਂ ਚੱਲਦਾ ਵੀ ਕਿੱਧਰ ਨੂੰ ਜਾਣਾ ਆ। ਇਜ਼ਰਾਈਲ ਵਾਲਿਆਂ ਨੇ ਸ਼ੁੱਕਰਵਾਰ ਨੂੰ ਇੱਕ ਮੈਪ ਜਿਹੜਾ ਆ ਜਾਰੀ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਵੈਕੂਏਸ਼ਨ ਜ਼ੋਨ ਦਿਖਾਲਿਆ ਸੀ ਵੀ ਕਿਸ ਦੇ ਥਰੂ ਤੁਸੀਂ ਜਾ ਸਕਦੇ ਹੈਗੇ ਆ। ਪਰ ਜੋ ਨਵੀਆਂ ਰਿਪੋਰਟ ਆਈਆਂ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਹੋਰ ਫਲਸਤੀਨੀਅਨ ਮਾਰੇ ਗਏ ਹੈਗੇ ਆ। ਨਵੀਂ ਬੰਬਾਰਡਮੈਂਟ ਜਿਹੜੀ ਆ ਉਹ ਸ਼ੁੱਕਰਵਾਰ ਤੋਂ ਬਾਅਦ ਸ਼ੁਰੂ ਹੋਈ ਆ, ਜਿਸ ਟਾਈਮ ਦੇ ਉੱਤੇ ਜਿਹੜਾ ਪੌਜ਼ ਸੀਗਾ ਦੋਨਾਂ ਹੀ ਹਮਾਸ ਤੇ ਇਜ਼ਰਾਈਲ ਦੇ ਵਿੱਚ। ਤੇ 105 ਦੇ ਕਰੀਬ ਇਜ਼ਰਾਈਲੀ ਤੇ ਹੋਰ ਜਿਹੜੇ ਫੋਰਨ ਹੋਸਟੇਜਸ ਆ ਜੋ ਹਮਾਸ ਨੇ ਫੜੇ ਹੋਏ ਸੀ ਉਹ ਛੱਡੇ ਵੀ ਗਏ ਆ। ਟੋਟਲ 240 ਦੇ ਕਰੀਬ ਕਹਿੰਦੇ ਵੀ ਪਾਲਸਤੀਨੀਅਨ ਪ੍ਰਿਜ਼ਨਰ ਸੀਗੇ। ਇਸ ਤੋਂ ਬਿਨਾ 15,500 ਲੋਕ ਹੁਣ ਤੱਕ ਮਾਰੇ ਜਾ ਚੁੱਕੇ ਆ। ਗਾਜ਼ਾ ਦੀ ਮਿਨਿਸਟਰੀ ਆਫ ਜੋ ਹੈਲਥ ਆ ਉਹਨਾਂ ਨੇ ਇਹ ਦੱਸਿਆ ਹੈਗਾ। 2 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਜਦੋਂ ਤੋਂ ਇਹ ਜਿਹੜੀ ਆ ਜੰਗ ਲੱਗੀ ਹੋਈ ਹੈਗੀ ਆ। ਇਜ਼ਰਾਈਲ ਦੇ ਵਿੱਚ ਅਕਤੂਬਰ 7 ਨੂੰ 1200 ਦੇ ਕਰੀਬ ਲੋਕ ਮਾਰੇ ਗਏ ਸੀ, 240 ਜਾਣਿਆਂ ਨੂੰ ਹੋਸਟੇਜ ਲਿਆ ਗਿਆ ਸੀ। ਕੱਲੀ ਕੱਲ ਰਾਤ ਦੇ ਵਿੱਚ 100 ਫਲਸਤੀਨੀਅਨ ਹੋਰ ਮਾਰੇ ਗਏ ਆ ਇਜ਼ਰਾਈਲ ਦੀ ਬੰਬਾਰਡਮੈਂਟ ਦੇ ਨਾਲ। ਜੀ ਬਿਲਕੁਲ। ਇਹ ਵੀ ਜਿਹੜੀਆਂ ਰਿਪੋਰਟਸ ਆ ਰਹੀਆਂ ਕਹਿੰਦੇ ਵੀ ਇਜ਼ਰਾਈਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਿਹਾ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਮੈਪ ਕਰ ਰਿਹਾ ਵੀ ਕਿੱਥੇ ਹਮਲਾ ਕਰਨਾ ਚਾਹੀਦਾ ਹੈ ਤੇ ਕਿੱਥੇ ਜਿਹੜਾ ਉਹ ਹਮਲਾ ਨਹੀਂ ਕਰਨਾ ਚਾਹੀਦਾ। ਤੇ ਸਵਾਲ ਕਹਿੰਦੇ ਇਹ ਉੱਠ ਰਹੇ ਆ ਕਿ ਇਜ਼ਰਾਈਲੀ ਮੈਪ ਤੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਹ ਵਰਤੋਂ ਹੋ ਰਹੀ ਆ ਕੀ ਉਹਨਾਂ ਨਾਲ ਫਲਸਤੀਨੀ ਲੋਕਾਂ ਦੀ ਜਾਨ ਬਚ ਰਹੀ ਆ? ਪਰ ਨਹੀਂ, ਕਹਿੰਦੇ ਵੀ ਹਾਲਾਤ ਜਿਹੜੇ ਉਹ ਬਹੁਤ ਮਾੜੇ ਆ। ਤਸਵੀਰਾਂ ਦੇਖ ਰਹੀ ਹੁੰਦੀਆਂ, ਵੀਡੀਓਜ਼ ਜਿਹੜੀਆਂ ਫਿਰ ਆ ਰਹੀਆਂ। ਕੁਛ ਦਿਨ ਸ਼ਾਂਤੀ ਬਣੀ ਰਹੀ ਸੀ, ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਜਿਹੜੇ ਉੱਥੇ ਵੀ ਰਹਿ ਰਹੇ ਆ ਤੇ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਰਹਿ ਰਹੇ ਆ। ਪਰ ਹੁਣ ਇੱਕ ਵਾਰੀ ਫੇਰ ਵੱਡੇ ਵੱਡੇ ਬੰਬ ਦੁਬਾਰਾ ਡਿੱਗਣੇ ਜਿਹੜੇ ਉਹ ਸ਼ੁਰੂ ਉੱਥੇ ਹੋ ਚੁੱਕੇ ਨੇ। ਜਦੋਂ ਹਰਜੋਤ ਸਿੰਘ ਜੀ ਹੋਸਟੇਜਸ ਨੂੰ ਰਿਲੀਜ਼ ਕੀਤਾ ਜਾ ਰਿਹਾ ਸੀ, ਜਿਹੜੇ ਇਜ਼ਰਾਈਲੀ ਹੋਸਟੇਜ ਸੀਗੇ, ਬੰਦਕ ਬਣੇ ਸੀ, ਉਹ ਜਾਂਦੇ ਜਾਂਦੇ ਜੱਫੀਆਂ ਪਾ ਰਹੇ ਸੀ, ਹੱਥ ਸੁੱਟ ਰਹੇ ਸੀ, ਖੁਸ਼ ਹੋ ਕੇ ਜਾ ਰਹੇ ਸੀਗੇ। ਜਦ ਕਿ ਕਹਿੰਦੇ ਵੀ ਜਦੋਂ ਕੋਈ ਬੰਦਕ ਬਣਿਆ ਹੋਵੇ ਤਾਂ ਉਹ ਤਾਂ ਬਹੁਤ ਘਬਰਾਇਆ ਹੁੰਦਾ ਆ। ਇਹ ਕਿੱਦਾਂ ਦੇ ਜਿਹੜੇ ਬੰਦਕ ਬਣਾਏ ਸੀ? ਕਈਆਂ ਨੇ ਇਹ ਸਵਾਲ ਕੀਤੇ। ਕਈ ਜਿਹੜੇ ਦੂਜੇ ਪਾਸੇ ਇਜ਼ਰਾਈਲ ਵਾਲੇ ਸੀ ਉਹ ਕਹਿ ਰਹੇ ਸੀ ਵੀ ਇਹਨਾਂ ਨੂੰ ਬੰਦੂਕ ਦੀ ਜਿਹੜੀ ਆ ਨਲੀ ਦੇ ਉੱਤੇ ਇਹ ਸਾਰਾ ਕੁਛ ਇਹਨਾਂ ਤੋਂ ਹਾਸੇ ਖੇਡ ਜਿਹੜੇ ਆ ਉਹ ਕਰਵਾਏ ਗਏ। ਚਲੋ ਇਹ ਤਾਂ ਇੱਕ ਵਿਚਾਰ ਕਰਨ ਦੇ ਲਈ ਇੱਕ ਵਿਵਾਦ ਦਾ ਮੁੱਦਾ ਹਮੇਸ਼ਾ ਹੀ ਰਹਿਣਾ ਆ ਵੀ ਕੀ ਕੁਛ ਹੋਇਆ। ਪਰ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਜਿਹੜੀਆਂ ਆਈਆਂ ਉਹਨਾਂ ਨੇ ਲੋਕਾਂ ਦੇ ਮਨਾਂ 'ਚ ਕਈ ਤਰੀਕੇ ਦੇ ਸਵਾਲ ਜਿਹੜੇ ਆ ਉਦੋਂ ਉਠਾਏ ਹੈਗੇ ਆ। ਤੇ ਹੁਣ ਇੱਕ ਵਾਰੀ ਫੇਰ ਜਦੋਂ ਅੰਨ੍ਹੇਵਾਹ ਬੰਬਾਰਡਮੈਂਟ ਜਿਹੜੀ ਉੱਥੇ ਸ਼ੁਰੂ ਹੋ ਚੁੱਕੀ ਆ, ਇਹ ਇੱਕ ਵੱਡੀ ਪ੍ਰੋਬਲਮ ਆ। ਇਜ਼ਰਾਈਲ ਕਹਿੰਦੇ ਵੀ ਹੁਣ ਸਦਰਨ ਗਾਜ਼ਾ ਦੇ ਵਿੱਚ ਇਹ ਜਦੋਂ ਸ਼ੁਰੂਆਤ ਕੀਤਾ ਸੀ ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਸਿਰਫ ਅਸੀਂ ਉੱਤਰੀ ਗਾਜ਼ਾ ਪੱਟੀ ਦੇ ਵਿੱਚ ਕਰਾਂਗੇ ਇਹ ਜਿਹੜਾ ਆਪਰੇਸ਼ਨ ਆ। ਤੇ ਉਸ ਤੋਂ ਬਾਅਦ ਦੇ ਵਿੱਚ ਸਾਰਿਆਂ ਨੂੰ ਉਹਨਾਂ ਨੇ ਦੱਖਣ ਵੱਲ ਨੂੰ ਧੱਕ ਦਿੱਤਾ। ਤੇ ਹੁਣ ਕਹਿੰਦੇ ਵੀ ਦੱਖਣ ਵਾਲੇ ਗਾਜ਼ਾ ਪੱਟੀ ਦੇ ਇਲਾਕੇ ਦੇ ਵਿੱਚ ਵੀ ਇਜ਼ਰਾਈਲ ਵਾਲੇ ਆਪਰੇਟ ਕਰ ਰਹੇ ਆ। ਉੱਥੇ ਵੀ ਇਹਨਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਆ। ਗਾਜ਼ਾ ਦੇ ਵਿੱਚ ਜਿਹੜਾ ਹਸਪਤਾਲਾਂ ਦਾ ਸਿਲਸਿਲਾ ਆ ਉਹ ਬੰਦ ਹੋਣ ਦੇ ਇੱਕ ਹਿਸਾਬ ਦੇ ਨਾਲ ਆ ਚੁੱਕਾ ਹੈਗਾ। ਬਹੁਤ ਸਾਰਾ ਕੰਮ ਠੱਪ ਹੋਇਆ ਪਿਆ ਆ। ਉਹਨਾਂ ਦੇ ਆંકੜਿਆਂ ਦੇ ਮੁਤਾਬਕ 15,899 ਜਿਹੜੇ ਫੈਲਸਤੀਨੀ ਆ 7 ਅਕਤੂਬਰ ਤੋਂ ਬਾਅਦ ਹੁਣ ਤੱਕ ਮਾਰੇ ਜਾ ਚੁੱਕੇ ਆ। ਉੱਥੇ ਜਿਹੜੇ ਕਈ ਹਸਪਤਾਲਾਂ 'ਚ ਕਈ ਇਲਾਕਿਆਂ 'ਚ ਹੈਪੇਟਾਈਟਸ ਏ ਦੀ ਜਿਹੜੀ ਕਹਿੰਦੇ ਆ ਉਹ ਬਿਮਾਰੀ ਫੈਲ ਰਹੀ ਹੈਗੀ ਆ। ਤੇ ਕਹਿੰਦੇ ਵੀ ਸ਼ਾਇਦ ਬੰਬਾਂ ਦੇ ਨਾਲ ਓਨੇ ਨਾ ਮਰਨ ਜਿੰਨੇ ਹੁਣ ਬਿਮਾਰੀ ਦੇ ਨਾਲ ਮਰ ਜਾਣਗੇ। 1.9 ਮਿਲੀਅਨ ਜਿਹੜੀ ਉੱਥੇ ਦੀ ਜਿਹੜੀ ਪਾਪੂਲੇਸ਼ਨ ਆ, ਆਬਾਦੀ ਆ, ਜਿਹੜੀ ਕਿ 80% ਆਬਾਦੀ ਉੱਥੇ ਦੀ ਬਣਦੀ ਆ, ਉਹ ਆਪਣੇ ਘਰਾਂ ਤੋਂ ਬੇਘਰ ਡਿਸਪਲੇਸ ਜਿਹੜੇ ਆ ਉਹ ਹੋ ਚੁੱਕੇ ਹੈਗੇ ਨੇ। ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਜਿਹੜੇ ਆ ਇਸ ਟਾਈਮ ਬਣ ਚੁੱਕੇ ਆ। ਉੱਧਰ ਬੀਤੇ ਵੀਕਐਂਡ ਦੇ ਉੱਤੇ ਅਮਰੀਕਾ ਨੇ ਇਹ ਫੈਸਲਾ ਲਿਆ ਸੀਗਾ
ਵੀ ਜਿਹੜੇ ਵੈਸਟ ਬੈਂਕ ਦੇ ਇਜ਼ਰਾਈਲੀ ਸੈਟਲਰਸ ਆ ਜਿਹੜੇ ਬਹੁਤ ਹਿੰਸਕ ਨੇ, ਉਹਨਾਂ ਨੂੰ ਵੀਜ਼ਾ ਜਿਹੜਾ ਅਮਰੀਕਾ ਨਹੀਂ ਦੇਵੇਗਾ, ਉਹਨਾਂ ਦੇ ਵੀਜ਼ੇ ਦੇ ਉੱਤੇ ਜਿਹੜੀ ਰੋਕ ਲਗਾਉਣ ਜਾ ਰਿਹਾ ਹੈਗਾ ਆ। ਮਸਲਾ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਬਣਿਆ ਆ, ਪਰ ਵੈਸਟ ਬੈਂਕ ਦੇ ਵਿੱਚ ਵੀ ਜਿਹੜੀ ਹਿੰਸਾ ਆ ਉਹ ਉਹਨਾਂ ਦੇ ਦੁਆਰਾ ਜਿਹੜੇ ਇਜ਼ਰਾਈਲੀ ਸੈਟਲਰਸ ਦੇ ਦੁਆਰਾ ਉਹਨਾਂ ਉਹ ਕੀਤੀ ਜਾ ਰਹੀ ਆ। ਹੁਣ ਦੇਖੋ ਉੱਥੇ ਹੁਣ ਧੱਕਾ ਹੀ ਆ, ਇਜ਼ਰਾਈਲੀ ਸੈਟਲਰਸ ਆ, ਉਹਨਾਂ ਦੇ ਕੋਲ ਹਥਿਆਰ ਵੀ ਆ, ਸਾਰਾ ਕੁਝ ਵੀ ਆ, ਫੈਲਸਤੀਨੀ ਕੁਛ ਵੀ ਨਹੀਂ ਜਿਹੜਾ ਉਹ ਕਰ ਸਕਦੇ। 80% ਤੋਂ ਵੱਧ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਖੇਤੀਬਾੜੀ ਵਾਲਾ ਇਲਾਕਾ ਸੀ ਉਹ ਨਸ਼ਟ ਜਿਹੜਾ ਆ ਉਹ ਹੋ ਚੁੱਕਾ ਆ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਮਾੜੀ ਜਿਹੜੀ ਉਹ ਬਣੀ ਪਈ ਆ। ਕਈ ਜਿਹੜੀਆਂ ਕਹਿੰਦੇ ਟੈਲੀਕਾਮ ਦੀਆਂ ਸਰਵਿਸਿਜ਼ ਗਾਜ਼ਾ ਪੱਟੀ ਦੇ ਵਿੱਚ ਉਹ ਇਸ ਟਾਈਮ ਠੱਪ ਹੋਈਆਂ ਨੇ। ਪੈਲਸਤੀਨ ਦੀ ਜਿਹੜੀ ਇੱਕ ਕੰਪਨੀ ਆ ਉਸਨੇ ਇਸ ਦੇ ਬਾਰੇ ਜਿਹੜਾ ਆ ਉਹ ਦੱਸਿਆ ਆ। ਇੱਕ ਵੀਡੀਓ ਸਾਹਮਣੇ ਆਈ ਆ ਜਿਸ ਵਿੱਚ ਇਜ਼ਰਾਈਲੀ ਗਰਾਊਂਡ ਫੋਰਸਿਸ ਦੱਖਣ ਵਾਲੇ ਇਲਾਕੇ ਗਾਜ਼ਾ ਪੱਟੀ ਦੇ ਵਿੱਚ, ਜਿੱਦਾਂ ਆਪਾਂ ਪਹਿਲਾਂ ਦੱਸਿਆ ਆ, ਉਹਦੇ ਵਿੱਚ ਦੇਖੀਆਂ ਜਿਹੜੀਆਂ ਉਹ ਗਈਆਂ ਨੇ। ਸੋ ਉੱਥੇ ਵੀ ਇਸ ਟਾਈਮ ਕੰਮ ਜਿਹੜਾ ਉਹ ਚੱਲ ਰਿਹਾ ਆ। ਲੋਕ ਬਚਣ ਬਚਾਉਣ ਦੇ ਵਿੱਚ ਲੱਗੇ ਹੋਏ ਆ। ਹਾਲਾਤ ਜਿਹੜੇ ਆ ਇੱਕ ਵਾਰੀ ਫੇਰ ਮਾੜੇ ਜਿਹੜੇ ਉਹ ਬਣਦੇ ਜਾ ਰਹੇ ਆ ਗਾਜ਼ਾ ਦੇ ਵਿੱਚ। ਪਤਾ ਨਹੀਂ ਹਰਜੋਤ ਸਿੰਘ ਜੀ ਹੋਰ ਕਿੰਨੇ ਕੁ ਦਿਨ ਇਦਾਂ ਦੀ ਹੀ ਜਿਹੜੀ ਆ ਉਹ ਮੌਤ ਦਾ ਤਾਂਡਵ ਜਿਹੜਾ ਆ ਉਹ ਰਹਿਣਾ ਆ। ਜੀ, ਸੋ ਬਿਲਕੁਲ ਹੁਣ ਤੱਕ ਸ਼ਨੀਚਰਵਾਰ ਤੋਂ ਲੈ ਕੇ ਅੱਜ ਤੱਕ 800 ਪੈਲਸਤੀਨੀਅਨ ਹੋਰ ਮਾਰੇ ਜਾ ਚੁੱਕੇ ਆ। ਕੱਲੀ ਕੱਲ ਰਾਤ ਦੇ ਵਿੱਚ 100 ਤੋਂ ਵੱਧ ਪੈਲਸਤੀਨੀਅਨ ਮਾਰੇ ਜਾ ਚੁੱਕੇ ਆ। ਸਿਟੀ ਆਫ ਖਾਨ ਯੂਨਿਸ ਜੋ ਆ ਉੱਥੇ ਅਟੈਕ ਜੋ ਇਜ਼ਰਾਈਲ ਵੱਲੋਂ ਵਧਾਏ ਗਏ ਹੈਗੇ ਆ। ਅਲ ਜਜ਼ੀਰਾ ਦੇ ਹਮਾਦ ਸਲਹੋਤ ਕਰਕੇ ਇੱਕ ਰਿਪੋਰਟਰ ਆ, ਉਹ ਉੱਥੋਂ ਜਿਹੜਾ ਰਿਪੋਰਟ ਕਰ ਰਿਹਾ ਹੈਗਾ। 58 ਦਿਨ ਹੋ ਗਏ ਜਦ ਤੋਂ ਇਹ ਬੰਬਾਰਡਮੈਂਟ ਸ਼ੁਰੂ ਹੋਈ ਹੈਗੀ ਆ। ਵੈਸਟ ਬੈਂਕ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬੰਬਾਰਡਮੈਂਟ ਹੋ ਰਹੀ ਆ। ਵੱਖ-ਵੱਖ ਹੁਣ ਸ਼ਹਿਰਾਂ ਨੂੰ ਇਜ਼ਰਾਈਲ ਵਾਲਿਆਂ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚੋਂ ਰਾਮਾਲਾ ਆ, ਜਨੀਨ, ਸਿਲਵਤ, ਜਾਫਨਾ, ਜਲਜੌਨ, ਕੋਲਕਿਲਿਆ ਤੇ ਹੀਬਰੋਨ ਕਰਕੇ ਇਹ ਜੋ ਏਰੀਆਜ਼ ਆ ਇੱਥੇ ਅਟੈਕ ਕੀਤਾ ਜਾ ਰਿਹਾ ਹੈਗਾ। ਜੀ ਤੇ ਬਿਲਕੁਲ।